ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਦੋ ਵੱਡੀਆਂ ਤੇ ਦੋ ਬੜੀਆਂ ਮੰਦਭਾਗੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ ਨੇ, ਜਿਨੇ ਪੰਜਾਬ ਦੇ ਵਿੱਚ ਤਿੰਨ ਘਰਾਂ ਦੇ ਵਿੱਚ ਇਹਨਾਂ ਦੋ ਖਬਰਾਂ ਨੇ ਸੱਥਰ ਵਿਛਾ ਦਿੱਤੇ ਨੇ। ਇਹ ਮੰਦਭਾਗੀਆਂ ਖਬਰਾਂ ਸਰੀ ਤੇ ਬਰੈਂਪਟਨ ਤੋਂ ਆ ਰਹੀਆਂ ਨੇ। ਇਹ ਉਹ ਇਲਾਕੇ ਨੇ ਕੈਨੇਡਾ ਦੇ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ, ਬਹੁਤ ਵੱਡੀ ਵਸੋਂ ਹੈ। ਜਿਹੜੀ ਪਹਿਲੀ ਖਬਰ ਆ ਉਹ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਨਾਲ ਜੁੜੀ ਹੋਈ ਹੈ। ਪਤਾ ਲੱਗਾ ਕਿ ਇਹਦੇ ਵਿੱਚ ਤਲਵੰਡੀ ਭਾਈ ਦੇ ਪੰਜਾਬ ਦੇ ਵਿੱਚ ਤਲਵੰਡੀ ਭਾਈ ਦਾ ਸੀਬਾ ਅਰੋੜਾ ਦਾ ਪੁੱਤਰ ਸੰਜੀਵ ਕੁਮਾਰ ਸਚਦੇਵਾ, ਜਿਹੜਾ ਕਿ 3 ਮਹੀਨੇ ਪਹਿਲਾਂ ਕੈਨੇਡਾ ਵਿੱਚ ਆਇਆ ਸੀਗਾ, ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇੱਕ ਉਹਦੇ ਹੋਰ ਸਾਥੀ ਦੀ ਜਿਹੜੀ ਮੌਤ ਮੌਕੇ ਤੇ ਹੋ ਗਈ ਹੈ। ਜਿਹੜੇ ਕੈਨੇਡਾ ਦੇ ਵਿੱਚ ਪੱਤਰਕਾਰ ਭਰਾ ਨੇ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਾਂ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਦੱਸਿਆ ਗਿਆ ਕਿ ਵੈਨਕੂਵਰ ਦੇ ਲਾਗੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਇਹਦੇ ਵਿੱਚ ਦੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਸਚਿਨ ਸਚਦੇਵਾ ਜਿਹਦੀ ਉਮਰ 19 ਸਾਲ ਦੱਸੀ ਗਈ ਹੈ, ਤਲਵੰਡੀ ਭਾਈ ਦਾ ਰਹਿਣ ਵਾਲਾ ਸੀ ਫਿਰੋਜ਼ਪੁਰ ਦਾ, ਤੇ ਚਰਨਪ੍ਰੀਤ ਸਿੰਘ ਇਹ 25 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਕਾਹਨ ਸਿੰਘ ਵਾਲੇ ਦਾ ਰਹਿਣ ਵਾਲਾ ਸੀ, ਮੋਗੇ ਦਾ ਹੀ ਇਹ ਨੌਜਵਾਨ ਸੀਗਾ। ਇਹ ਪੜ੍ਹਾਈ ਦੇ ਲਈ ਕੁਝ ਮਹੀਨੇ ਪਹਿਲਾਂ ਕੈਨੇਡਾ ਆਏ ਸੀਗੇ ਤੇ ਹੁਣ ਦੱਸਦੇ ਆ ਕਿ ਸਰੀ ਦੇ ਵਿੱਚ ਵਾਪਰੇ ਇੱਕ ਵੈਨਕੂਵਰ ਦੇ ਲਾਗੇ ਕੋਈ ਜਿਹੜਾ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਹਦੇ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਗਈ ਹੈ। ਸਚਿਨ ਸਚਦੇਵਾ ਤੇ ਚਰਨਪ੍ਰੀਤ ਸਿੰਘ ਇਹ ਦੋਨੇ ਇਕੱਠੇ ਸੀਗੇ ਉਸ ਕਾਰ ਦੇ ਵਿੱਚ। 10 ਮਹੀਨੇ ਚਰਨਪ੍ਰੀਤ ਢਿੱਲੋਂ ਦਾ 10 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਆਇਆ ਸੀ, ਸਰੀ ਸ਼ਹਿਰ ਦੇ ਵਿੱਚ ਉਹ ਰਹਿੰਦਾ ਸੀਗਾ। ਆਮੋ ਸਾਹਮਣੇ ਗੱਡੀਆਂ ਦੀ ਟੱਕਰ ਹੋਈ ਹੈ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ। ਜਿਹੜੀ ਇੱਕ ਹੋਰ ਘਟਨਾ ਵਾਪਰੀ ਹੈ ਉਹ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਅੱਬੂਵਾਲ। ਉੱਥੋਂ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਹੀ ਇਹਦਾ ਨਾਂ, ਜੋ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਸੀਗਾ ਤੇ ਪਿਛਲੇ ਇੱਕ ਹਫ਼ਤੇ ਤੋਂ ਭੇਤ ਭਰੇ ਹਾਲਤ ਦੇ ਵਿੱਚ ਲਾਪਤਾ ਸੀਗਾ। ਬਾਅਦ ਦੇ ਵਿੱਚ ਪਤਾ ਲੱਗਾ ਕਿ ਇਸ ਨੌਜਵਾਨ ਦੇ ਨਾਲ ਜੁੜੀਆਂ ਕੁਝ ਹੋਰ ਵੀ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਦਾ ਪਰਿਵਾਰ ਨੇ ਖੰਡਨ ਕੀਤਾ, ਪਰ ਹੁਣ ਜਿਹੜੀ ਇਸ ਟਾਈਮ ਦੀ ਟ੍ਰਿਬਿਊਨ ਵੈਬਸਾਈਟ ਨੇ ਜਿਹੜੀ ਖਬਰ ਰਿਪੋਰਟ ਕੀਤੀ ਹੈ ਉਹਦੇ ਮੁਤਾਬਕ ਇਸ ਨੌਜਵਾਨ ਦੇ ਵੱਲੋਂ ਨਿਆਗਰਾ ਫਾਲ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀਆਂ ਤਸਵੀਰਾਂ CCTV ਦੇ ਵਿੱਚ ਮਿਲੀਆਂ ਨੇ। ਕੈਨੇਡੀਅਨ ਪੁਲਿਸ ਵੱਲੋਂ ਇਹਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਹਦੀ ਪਛਾਣ ਕਰਨ ਦੇ ਲਈ DNA ਟੈਸਟ ਕਰਵਾਇਆ ਜਾਵੇਗਾ। ਅੱਬੂਵਾਲ ਦਾ ਕਿਸਾਨ ਸੀਗਾ ਜੋਰਾ ਸਿੰਘ ਤੇ ਉਹਦਾ ਪੁੱਤਰ ਵੀ ਕਰੀਬ 10 ਮਹੀਨੇ ਪਹਿਲਾਂ ਪੜ੍ਹਾਈ ਦੇ ਲਈ ਕੈਨੇਡਾ ਆਇਆ ਸੀਗਾ। ਸੋ ਪੰਜਾਬ ਦੇ 3 ਘਰਾਂ ਦੇ ਵਿੱਚ ਸੱਥਰ ਵਿਛੇ ਨੇ ਕੈਨੇਡਾ ਦੇ ਵਿੱਚ ਵਾਪਰੀਆਂ ਇਹਨਾਂ ਮੰਦਭਾਗੀਆਂ ਘਟਨਾਵਾਂ ਦੀ। ਪਹਿਲੀ ਜਿਹੜੀ ਘਟਨਾ ਵਾਪਰੀ ਉਹ ਆਪਾਂ ਫਿਰੋਜ਼ਪੁਰ ਦਾ ਜਿਹੜਾ ਤਲਵੰਡੀ ਭਾਈ ਆ ਉੱਥੋਂ ਦਾ ਰਹਿਣ ਵਾਲਾ ਸੀਗਾ ਸੰਜੀਵ ਕੁਮਾਰ, ਜਿਹੜਾ ਉਹਦਾ ਸਚਦੇਵਾ ਦਾ ਪੁੱਤਰ ਸੰਜੀਵ ਕੁਮਾਰ ਸਚਦੇਵਾ, ਜਿਹਦੀ ਕਿ ਇੱਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਸਚਿਨ ਸਚਦੇਵਾ ਮਾਫ ਕਰਨਾ ਉਹਦਾ ਨਾਮ ਸੀਗਾ, ਤਲਵੰਡੀ ਭਾਈ ਦਾ ਰਹਿਣ ਵਾਲਾ ਸੀ। ਮਹਿਜ਼ 19 ਸਾਲ ਦੀ ਉਮਰ ਸੀ। ਨੌਜਵਾਨ ਕੁਛ ਮਹੀਨੇ ਪਹਿਲਾਂ ਹੀ ਪੜ੍ਹਾਈ ਦੇ ਲਈ ਕੈਨੇਡਾ ਆਇਆ ਸੀਗਾ। ਚਰਨਪ੍ਰੀਤ ਸਿੰਘ ਕਾਹਨ ਸਿੰਘ ਵਾਲੇ ਪਿੰਡ ਦਾ ਇਹ ਨੌਜਵਾਨ ਸੀਗਾ, ਮੋਗਾ ਦੇ ਵਿੱਚ ਹੀ ਪਿੰਡ ਪੈਂਦਾ। ਇਹ 25 ਸਾਲ ਦਾ ਸੀਗਾ, ਇਹ ਵੀ 10 ਮਹੀਨੇ ਪਹਿਲਾਂ ਕੈਨੇਡਾ ਆਇਆ ਸੀਗਾ। ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਇਹ ਬਰੈਂਪਟਨ ਦੇ ਵਿੱਚ ਰਹਿੰਦਾ ਸੀਗਾ। ਇਸ ਨੌਜਵਾਨ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਕਰਕੇ ਜਿਹੜੀ ਨਿਆਗਰਾ ਫਾਲ ਦੇ ਵਿੱਚ ਛਾਲ ਮਾਰ ਕੇ ਲੰਘੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਸੀਗਾ ਕਿ ਇੱਕ ਨੌਜਵਾਨ ਨਿਆਗਰਾ ਫਾਲ ਦੇ ਵਿੱਚ ਛਾਲ ਮਾਰ ਰਿਹਾ। ਸੋ ਉਹਦੇ ਬਾਰੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਇਹਨੇ ਸੁਸਾਈਡ ਜਿਹੜਾ ਉਹ ਕਰ ਲਿਆ ਨੌਜਵਾਨ ਨੇ। ਸੋ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਤੇ ਉਹ ਨੌਜਵਾਨ ਮੁੰਡੇ ਕੁੜੀਆਂ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਲਈ ਆਉਂਦੇ ਨੇ ਤੇ ਇਹਨਾਂ ਦੇ ਜਿਹੜੇ ਮਾਪੇ ਨੇ ਇਹਨਾਂ ਬੱਚਿਆਂ ਦੇ, ਇਹਨਾਂ ਸਟੂਡੈਂਟਸ ਦੇ, ਇਹਨਾਂ ਵਿਦਿਆਰਥੀਆਂ ਦੇ, ਉਹ ਬਹੁਤ ਵੱਡੀਆਂ ਰਕਮਾਂ ਖਰਚ ਕੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਨੂੰ ਭੇਜਦੇ ਨੇ। ਪਰ ਜਿੱਥੇ ਕੋਈ ਪਰਿਵਾਰ ਦਾ ਜੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ, ਜਿੱਥੇ ਕੋਈ ਆਪਾਂ ਦੇਖਿਆ ਕਿ ਕੋਈ ਵਾਹ ਨਹੀਂ ਚੱਲਦੀ, ਜਿੱਥੇ ਗੱਡੀਆਂ ਦੀ ਆਮੋ ਸਾਹਮਣੇ ਟੱਕਰੀ ਹੋ ਗਈ, ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇ ਜਿਹੜੇ ਦੂਜੀ ਚਰਨਦੀਪ ਸਿੰਘ ਹੈ ਜਿਹੜਾ ਉਹ ਦਬਾਅ ਦੇ ਵਿੱਚ ਸੀਗਾ। ਉਹ ਜਿਹੜੇ ਇੱਥੇ ਹਾਲਾਤ ਸੀ ਉਹ ਕਿਉਂਕਿ ਕੈਨੇਡਾ ਦੇ ਵਿੱਚ ਨੌਕਰੀਆਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਗੇ, ਉਹਨਾਂ ਹਾਲਾਤਾਂ ਦੇ ਵਿੱਚ ਕਰਕੇ ਦੱਸਿਆ ਜਾ ਰਿਹਾ ਕਿ ਉਹਨੇ ਖੁਦਕੁਸ਼ੀ ਕੀਤੀ ਹੈ। ਸੋ ਜੇ ਪਿੱਛੇ ਉਹਦਾ ਜਿਹੜਾ ਪਰਿਵਾਰ ਆ ਉਹ ਕਿਸਾਨ ਜੋਰਾ ਸਿੰਘ ਦਾ ਪੁੱਤਰ ਸੀਗਾ, 10 ਮਹੀਨੇ ਪਹਿਲਾਂ ਉਹ ਪੜ੍ਹਾਈ ਦੇ ਲਈ ਕੈਨੇਡਾ ਆਇਆ ਸੀਗਾ। ਸੋ ਕੈਨੇਡਾ ਦੇ ਹਾਲਾਤ ਇੰਨੇ ਕੁ ਬਦਲ ਚੁੱਕੇ ਆ ਕਿ ਕ੍ਰਾਈਮ ਤੇ ਹਾਦਸੇ ਜਿਹੜੇ ਨੇ ਉਹ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਖੌਫ ਬਣੇ ਹੋਏ ਨੇ। ਉੱਥੇ ਜਿਹੜਾ ਹੁਣ ਉੱਥੋਂ ਦਾ ਮਾਹੌਲ ਹੈ ਜਿਹੜਾ ਕਿ ਸਾਜ਼ਗਾਰ ਨਹੀਂ ਰਿਹਾ ਪਹਿਲਾਂ ਵਾਂਗ ਸਟੂਡੈਂਟਸ ਲਈ। ਪਹਿਲਾਂ ਸਟੂਡੈਂਟ ਆਉਂਦੇ ਸੀ, ਕੰਮ ਬਹੁਤ ਮਿਲਦਾ ਸੀ, ਉਹ 2-3 ਸਾਲਾਂ ਦੇ ਵਿੱਚ ਮਿਹਨਤ ਕਰਕੇ ਸੰਘਰਸ਼ ਕਰਕੇ ਸੈੱਟ ਹੋ ਜਾਂਦੇ ਸੀਗੇ। ਪਰ ਇੱਥੇ ਆਪਾਂ ਦੇਖਿਆ ਕਿ ਸਟੂਡੈਂਟਸ ਨੂੰ ਬਹੁਤ ਜਦੋਜਹਿਦ ਕਰਨੀ ਪੈ ਰਹੀ ਹੈ। ਸੋ ਪਰ ਫਿਰ ਵੀ ਹਾਲਾਤ ਕੋਈ ਏਡੇ ਮਾੜੇ ਵੀ ਨਹੀਂ ਗੇ ਕਿ ਜ਼ਿੰਦਗੀ ਨਾ ਲੰਘਾਈ ਜਾ ਸਕੇ, ਪਰ ਫਿਰ ਵੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਸ ਟਾਈਮ ਬਹੁਤ ਵੱਡੇ ਪ੍ਰੈਸ਼ਰ ਦੇ ਵਿੱਚੋਂ, ਮਾਨਸਿਕ ਦਬਾਅ ਦੇ ਵਿੱਚੋਂ ਲੰਘ ਰਹੇ ਨੇ। ਕਿਸੇ ਦੀ ਨੌਕਰੀ ਖੁੱਸ ਚੁੱਕੀ ਹੈ, ਕਿਸੇ ਕੋਲੇ ਕੰਮ ਹੈ ਨਹੀਂ ਗਾ ਕਰਨ ਨੂੰ। ਸੋ ਗੁਜ਼ਾਰੇ ਕਰਨੇ ਬਹੁਤ ਔਖੇ ਹੋਏ ਪਏ ਨੇ। ਬਹੁਤ ਬਹੁਤ ਧੰਨਵਾਦ।